ਗੱਲ ਵੇਲੇ ਦੇ ਨਾਲ ਮੈਂ ਤੁਹਾਡਾ ਦੋਸਤ, ਤੁਹਾਡਾ ਯਾਰ, ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ੁਲਫਕਾਰ ਜੱਟ ਅਤੇ ਤੁਸੀਂ ਵੇਖ ਰਹੇ ਹੋ ਗੱਲ ਵੇਲੇ ਦੀ। ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਹਰ ਸ਼ੋਬੇ ਦੇ ਪ੍ਰੋਫੈਸ਼ਨਲ ਜਿਹੜੇ ਨੇ ਉਹ ਤੁਹਾਡੇ ਨਾਲ ਮੁਤਾਰਫ ਕਰਵਾਵਾਂਗੇ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਮੁਆਜ਼ ਭਾਈ, ਜਿਹੜੇ ਆਪਣੇ ਸ਼ੋਬੇ ਦੇ ਵਿੱਚ ਬਹੁਤ ਮਾਹਿਰ ਨੇ ਔਰ ਇੱਕ ਜਾਣਿਆ ਮਾਨਿਆ ਨਾਂ ਨੇ ਰੀਅਲ ਸਟੇਟ ਸੈਕਟਰ ਦੇ ਵਿੱਚ ਇਹਨਾਂ ਦਾ ਬੜਾ ਨਾਂ। ਅਤੇ ਅਸੀਂ ਅੱਜ ਮੁਆਜ਼ ਭਾਈ ਦੇ ਨਾਲ ਵੇਲੇ ਦੀ ਗੱਲ ਕਰਾਂਗੇ ਕਿ ਜਿਹੜਾ ਇਹ ਵੇਲਾ ਗੁਜ਼ਰ ਰਿਹਾ, ਜਿਹੜਾ ਅੱਜ ਜਿਹੜੇ ਵੀ ਕਿਸੇ ਬੇਲੀ ਕੋਲ ਅਸੀਂ ਬਹਿੰਦੇ ਹਾਂ ਔਰ ਵੇਲੇ ਦੀ ਗੱਲ ਕਰਨੇ ਆ ਤਾਂ ਉਹ ਵੇਲੇ ਨੂੰ ਕੋਸ ਰਿਹਾ, ਕਹਿੰਦਾ ਪਿਆ ਕਿ ਦੇਖੋ ਜੀ ਬੜਾ ਮੁਸ਼ਕਲ ਵੇਲਾ ਚੱਲ ਰਿਹਾ। ਮੁਆਜ਼ ਭਾਈ ਤੁਸੀਂ ਕੀ ਕਹਿੰਦੇ ਹੋ ਪ੍ਰੋਫੈਸ਼ਨਲ ਵਾਸਤੇ, ਜਿਹੜੇ ਕੰਮਾਂ ਕਾਰਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ, ਉਹਨਾਂ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਦੱਸੋ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਅਤੇ ਸਾਨੂੰ ਵੀ ਮੌਕਾ ਦਿੱਤਾ ਆਪਣੇ ਗੱਲ ਵੇਲੇ ਦੀ ਚੈਨਲ 'ਤੇ ਲੋਕਾਂ ਨੂੰ ਆਪਣੀ ਆਵਾਜ਼, ਸਾਡੀ ਆਵਾਜ਼ ਪਹੁੰਚਾਉਣ ਦਾ। ਅਤੇ ਮੈਂ ਲੋਕਾਂ ਨਾਲ ਵੀ ਗੁਜ਼ਾਰਿਸ਼ ਕਰਾਂਗਾ ਕਿ ਗੱਲ ਵੇਲੇ ਦੀ ਵਿੱਚ ਪੰਜਾਬੀ ਨੂੰ ਲੈ ਕੇ ਆਏ ਆ, ਸਾਡੀ ਮਾਦਰੀ ਜ਼ੁਬਾਨ ਜਿਹਨੂੰ ਕਹਿੰਦੇ ਆ, ਅਤੇ ਤੁਸੀਂ ਵੀ ਜੀ ਭਰ ਕੇ ਸਪੋਰਟ ਕਰੋ ਇਹਨਾਂ ਨੂੰ ਜਿੰਨੀ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਅਤੇ ਬਾਕੀ ਜਿਹੜਾ ਇਹਨਾਂ ਨੇ ਅੱਜ ਸਵਾਲ ਕੀਤਾ ਵਾ ਅਤੇ ਉਹ ਸਾਰਿਆਂ ਦੇ ਸਾਹਮਣੇ ਹੀ ਆ। ਮੁਲਕੀ ਹਾਲਾਤ ਜਿਹੜੇ ਇਸ ਟਾਈਮ ਉਹ ਬਹੁਤ ਜ਼ਿਆਦਾ ਇਸ ਟਾਈਮ ਖ਼ਰਾਬ ਨੇ, ਅਤੇ ਜਿਨ੍ਹਾਂ ਦੀ ਵਜ੍ਹਾ ਤੋਂ ਜੋਬ ਵਾਲੇ ਬੰਦੇ ਜਾਂ ਨੌਕਰੀ ਪੇਸ਼ਾ ਬੰਦੇ ਜਾਂ ਬਿਜ਼ਨਸਮੈਨ ਕਹਿ ਲਓ, ਜੋ ਵੀ ਬੰਦੇ ਕੰਮ ਕਰਦੇ ਆ, ਸਾਰਿਆਂ ਦੇ ਹਾਲਾਤ ਬਹੁਤ ਖ਼ਰਾਬ ਨੇ। ਲੇਕਿਨ ਜਿਹੜੀ ਮੇਨ ਗੱਲ ਇਹ ਵਾ ਕਿ ਅਗਰ ਕਿਸੇ ਵੀ ਖ਼ਰਾਬ ਹਾਲਾਤਾਂ ਵਿੱਚ ਤੁਸੀਂ ਜਿਹੜਾ ਭੱਜ ਜਾਂਦੇ ਹੋ ਜਾਂ ਕਿਸੇ ਵੀ ਫੀਲਡ ਵਿੱਚ ਤੁਸੀਂ ਜਾਂਦੇ ਹੋ ਅਤੇ ਵਿੱਚ ਛੱਡ ਕੇ ਚਲੇ ਜਾਂਦੇ ਹੋ, ਅਤੇ ਉਹ ਕਾਮਯਾਬੀ ਨਹੀਂ ਮਿਲਦੀ ਕਦੀ ਵੀ। ਬਿਲਕੁਲ ਠੀਕ। ਇਹਦੀ ਮਿਸਾਲ ਤੁਸੀਂ ਐਵੇਂ ਲੈ ਸਕਦੇ ਹੋ ਵੀ ਜਦੋਂ ਇੱਟਾਂ ਬਣਦੀਆਂ ਵਾ ਅਤੇ ਉਹ ਇੱਕ ਮਿੱਟੀ ਹੁੰਦੀ ਆ, ਠੀਕ ਆ, ਪਿਘਲੀ ਹੋਈ, ਉਹਨਾਂ ਨੂੰ ਜਦੋਂ ਭੱਠੇ ਵਿੱਚ ਪਾਉਂਦੇ ਆ ਅਤੇ ਉਸ ਤੋਂ ਬਾਅਦ ਉਹਨੂੰ ਟਾਈਮ ਲੱਗਦਾ। ਠੀਕ ਹੈ। ਉਹ ਜਦੋਂ ਪੱਕਦੀ ਆ ਅਤੇ ਉਸ ਤੋਂ ਬਾਅਦ ਉਹ ਟਾਈਮ ਲੈ ਕੇ ਪੱਕ ਕੇ ਬਾਹਰ ਨਿਕਲਦੀ ਆ ਅਤੇ ਉਹ ਆਪਣੀ ਅਸਲ ਹਾਲਤ 'ਚ ਆਉਂਦੀ ਹੈ। ਫਿਰ ਉਹਦੀ ਕੀਮਤ ਬਣਦੀ ਹੈ। ਨਹੀਂ ਤਾਂ ਉਹ ਖਾਲੀ ਇੱਕ ਮਿੱਟੀ ਹੈ ਜਿਹੜੀ ਉੱਥੋਂ ਤੁਹਾਨੂੰ ਕਿਤੋਂ ਵੀ ਲੱਭ ਸਕਦੀ ਹੈ ਫ੍ਰੀ 'ਚ। ਅਤੇ ਉਹ ਜਦੋਂ ਉਹਨੇ ਕੀਮਤ ਵਿੱਚ ਕਨਵਰਟ ਹੋਣਾ ਨਾ, ਜੋ ਕੀਮਤ ਵਿੱਚ ਚੇਂਜ ਹੋਣਾ ਉਹਨੇ ਵਿੱਚੋਂ ਇੱਕ ਵਕਤ ਗੁਜ਼ਾਰ ਕੇ ਆਉਣਾ, ਜਿਹੜਾ ਗਰਮੀ ਵਿੱਚ ਇੱਕ ਵਕਤ ਕੱਢੀ ਦਾ, ਜਿਵੇਂ ਮਤਲਬ ਬਾਹਰ ਮਜ਼ਦੂਰ ਗਰਮੀ 'ਚ ਕੰਮ ਕਰਦਾ, ਐਵੇਂ ਉਹਨੂੰ ਵੀ ਅੱਗ ਵਿੱਚ ਉਹਨੇ ਵਕਤ ਕੱਢ ਕੇ ਅਤੇ ਉੱਥੇ ਆ ਕੇ ਆਪਣੀ ਕੀਮਤ ਬਣਾਉਣੀ ਹੈ। ਐਵੇਂ ਇਨਸਾਨਾਂ ਦਾ ਵੀ ਇਹੀ ਸੀਨ ਆ, ਤੁਸੀਂ ਜਿੱਥੇ ਵੀ ਜਾਣਾ, ਕੰਮ ਕਰਨਾ ਅਤੇ ਇੱਕ ਮੁਸ਼ਕਿਲ ਵਕਤ ਵਿੱਚ ਰੁਕਣਾ। ਬਿਲਕੁਲ ਠੀਕ। ਸਬਰ ਕਰਨਾ, ਇਸਲਾਮ ਵਿੱਚ ਵੀ ਸਬਰ ਨੂੰ ਦੱਸਿਆ ਗਿਆ, ਸਬਰ ਜਿਹੜਾ ਬੰਦਾ ਕਰਦਾ ਉਹਨੂੰ ਉਹਦਾ ਫਲ ਮਿੱਠਾ ਮਿਲਦਾ। ਇਹ ਵਾਕਈ ਸਹੀ ਗੱਲ ਆ। ਅਤੇ ਜਿਹੜੇ ਹਾਲਾਤ ਨਾਲ ਮੈਂ ਇਹੀ ਗੱਲ ਕਰਾਂਗਾ ਵੀ ਸਬਰ ਨਾਲ ਕੰਮ ਲਵੋ। ਜਿਹੜੀ ਫੀਲਡ ਨੂੰ ਤੁਸੀਂ ਫੜਿਆ ਵਾ ਉਹਨੂੰ ਬਸ ਉਸੇ ਪਿੱਛੇ ਲੱਗੇ ਰਹੋ, ਡਟੇ ਰਹੋ, ਆਪਣਾ ਮਿਹਨਤ ਕਰਦੇ ਰਹੋ। ਠੀਕ ਹੋ। ਇਨਸ਼ਾਅੱਲਾ ਅੱਲਾ ਮੀਆਂ ਤੁਹਾਨੂੰ ਤੁਹਾਡੇ ਕੰਮ 'ਚ ਬਰਕਤ ਦੇਗਾ, ਤੁਹਾਨੂੰ ਕਾਮਯਾਬੀ ਦੇਗਾ। ਅਸੀਂ ਵੀ ਐਵੇਂ ਸਫ਼ਰ ਸ਼ੁਰੂ ਕੀਤਾ ਸੀ, ਅੱਜ ਅੱਲਾ ਦਾ ਸ਼ੁਕਰ ਹੈ ਹਾਲਾਤ ਜਿਹੋ ਜਿਹੇ ਵੀ ਨਹੀਂ, ਅਸੀਂ ਅਲਹਮਦੁਲਿਲਾ ਆਪਣਾ ਕੰਮ ਵੀ ਕਰ ਰਹੇ ਹਾਂ ਅਤੇ ਅਲਹਮਦੁਲਿਲਾ ਅਸੀਂ ਅੱਛੇ ਸੈੱਟ ਹਾਂ। ਮੁਆਜ਼ ਭਾਈ, ਇਹ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਉਦੋਂ ਸੋਚਿਆ ਸੀ ਕਿ ਇਸ ਲੈਵਲ ਤੱਕ ਤੁਸੀਂ ਲੈ ਕੇ ਜਾਓਗੇ? ਮਾਸ਼ਾਅੱਲਾ ਅੱਜ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇੱਕ ਸ਼ਾਹੀ ਖੜੀ ਕਰਤੀ। ਅਤੇ ਕੈਸਾ ਰਿਹਾ ਤੁਹਾਡਾ ਇਹ ਸਫ਼ਰ, ਜਿਹੜਾ ਮੁਖਤਸਰ ਵਕਤ ਦੇ ਵਿੱਚ ਮਾਸ਼ਾਅੱਲਾ ਇਸ ਲੈਵਲ 'ਤੇ ਆਪਣੇ ਕੰਮ ਨੂੰ ਲੈ ਕੇ? ਮੈਨੂੰ ਅਲਹਮਦੁਲਿਲਾ ਇਸ ਫੀਲਡ ਵਿੱਚ 10-11 ਸਾਲ ਹੋ ਗਏ ਨੇ। ਸਹੀ ਹੈ। ਅਤੇ ਮੈਂ ਸ਼ੁਰੂ ਤੋਂ ਹੀ ਇੱਕ ਸ਼ੌਕ ਸੀਗਾ ਮੈਨੂੰ ਬਿਜ਼ਨਸ ਦਾ। ਠੀਕ ਹੈ। ਮੈਂ ਇੰਟਰ ਤੱਕ ਸਟੱਡੀ ਕੀਤੀ ਹੈ ਅਤੇ ਉਹੀ ਜਿਹੜਾ ਹਰ ਬੰਦੇ ਦਾ ਸ਼ੌਕ ਹੁੰਦਾ, ਲੇਕਿਨ ਕੁਛ ਲੋਕ ਆਪਣੇ ਫੈਮਿਲੀ ਦੀ ਮਜਬੂਰੀਆਂ ਦੀ ਇੱਧਰ ਉੱਧਰ ਵਜ੍ਹਾ ਤੋਂ ਰਹਿ ਜਾਂਦੇ ਨੇ। ਲੇਕਿਨ ਮੈਂ ਇੱਕ ਗੱਲ 'ਤੇ ਡਟਿਆ ਰਿਹਾ ਕਿ ਮੈਂ ਬਿਜ਼ਨਸ ਕਰਨਾ ਅਤੇ ਕੋੜਾ ਘੁੱਟ ਭਰਿਆ, ਘਰ ਵਾਲਿਆਂ ਨੂੰ ਬੜਾ ਔਖਾ ਮਨਾਇਆ। ਅਤੇ ਮੈਂ ਅਲਹਮਦੁਲਿਲਾ ਅੱਜ ਤੋਂ 10-11 ਸਾਲ ਪਹਿਲੇ DHL ਲਾਹੌਰ ਵਿੱਚ ਕੰਮ ਸ਼ੁਰੂ ਕੀਤਾ ਸੀ। ਜ਼ਬਰਦਸਤ। ਅਤੇ ਤਕਰੀਬਨ ਮੈਂ ਤੁਹਾਨੂੰ ਦੱਸਾਂ, ਜਿਹੜਾ ਸਬਰ ਵਾਲੀ ਗੱਲ ਸੀ, ਅਤੇ ਮੈਂ 3 ਸਾਲ ਸਬਰ ਕੀਤਾ ਉੱਥੇ। ਵੈਰੀ ਗੁੱਡ। ਉੱਥੇ ਕੋਈ ਜਾਣਨ ਵਾਲਾ ਸੀਗਾ ਆਪਣਾ, ਉਹਦੇ ਆਫਿਸ 'ਚ ਮੈਂ ਕੰਮ ਸ਼ੁਰੂ ਕੀਤਾ। ਠੀਕ ਹੋ। ਅਤੇ ਉੱਥੇ ਮੈਂ ਤਕਰੀਬਨ 3 ਸਾਲ ਆਪਣਾ ਕੋੜਾ ਘੁੱਟ ਭਰਿਆ, ਜੇਬੋਂ ਖਰਚਾ ਕੀਤਾ, ਧੱਕੇ ਖਾਧੇ ਗਲੀ ਗਲੀ। ਮਤਲਬ ਤੁਹਾਡਾ DHL ਲਾਹੌਰ ਸਾਰਾ ਮੈਂ ਉੱਥੇ ਪੈਦਲ ਵੀ ਫਿਰਿਆ, ਫਿਰ ਮੋਟਰਸਾਈਕਲ ਲਈ ਉਹਦੇ 'ਤੇ ਫਿਰਿਆ। ਐਸਾ ਅੱਲਾ ਦਾ ਸ਼ੁਕਰ ਆ। ਫਿਰ ਅਸੀਂ ਇਸਲਾਮਾਬਾਦ ਆਏ ਹਾਂ ਅਤੇ ਇਸਲਾਮਾਬਾਦ ਵਿੱਚ ਇੱਕ ਕੈਪੀਟਲ ਆ, ਇੱਥੇ ਵੀ DHL ਦਾ ਕੰਮ ਕਰ ਰਹੇ ਹਾਂ। ਗੱਲ ਇਹ ਵਾ ਕਿ ਨਹੀਂ ਵੀ ਅੱਜ ਮੈਂ ਸ਼ੁਰੂ ਕੀਤਾ ਅਤੇ ਅਗਲੇ ਮਹੀਨੇ ਹੀ ਮੈਂ ਕਾਮਯਾਬ ਹੋਇਆ। ਮੈਨੂੰ ਇਸ ਮੁਕਾਮ 'ਤੇ ਆਉਣ ਵਾਸਤੇ 10 ਸਾਲ ਦਾ ਟਾਈਮ ਲੱਗਿਆ। ਠੀਕ ਹੋ। ਅਤੇ ਮੁਆਜ਼ ਭਾਈ ਨੇ ਜਿਹੜੀ ਗੱਲ ਸਾਨੂੰ ਦੱਸੀ ਹੈ ਨਾ, ਇਹਦੇ ਵਿੱਚ ਅਸੀਂ ਵੇਲੇ ਦੀ ਗੱਲ ਐਡ ਕਰਾਂਗੇ ਕਿ ਜੇ ਖਾਲਸ ਸੋਨਾ ਲੈਣਾ ਨਾ ਅਤੇ ਭਾਈ ਭੱਠੀ 'ਚੋਂ ਦੀ ਗੁਜ਼ਰਨਾ ਪੈਣਾ। ਅਤੇ ਇਹ ਵੇਲੇ ਦੀ ਭੱਠੀ ਜਿਹੜੀ ਹੈ, ਇਹ ਹੀ ਤੁਹਾਨੂੰ ਖਾਲਸ ਸੋਨਾ ਬਣਾਉਂਦੀ ਹੈ। ਇਸ ਤੋਂ ਇਲਾਵਾ ਕੋਈ ਚਾਰਾ ਨਹੀਂ। ਤੁਸੀਂ ਸਾਨੂੰ ਟਾਈਮ ਦਿੱਤਾ, ਇਹਦੇ ਵਾਸਤੇ ਬਹੁਤ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ। ਬਾਕੀ ਨਾਜ਼ਰੀਨ ਨੂੰ ਅਸੀਂ ਕਹਾਂਗੇ ਕਿ ਸਾਨੂੰ ਜਿੰਨਾ ਸਪੋਰਟ ਕਰੋ, ਅਸੀਂ ਇਸ ਪੰਜਾਬੀ ਨੂੰ, ਆਪਣੇ ਵੀਰਾਂ ਨੂੰ, ਆਪਣੀ ਬੋਲੀ ਨੂੰ, ਆਪਣੇ ਕਲਚਰ ਨੂੰ, ਮੁਖਤਲਿਫ ਪ੍ਰੋਫੈਸ਼ਨ ਨੂੰ ਅਸੀਂ ਪ੍ਰਮੋਟ ਕਰਨਾ। ਵੇਖ ਰਹੇ ਉਹਨਾਂ ਨਾਲ ਵੀ ਇੱਕ ਗੁਜ਼ਾਰਿਸ਼ ਹੈ ਮੇਰੀ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਇਹਨਾਂ ਦੇ ਚੈਨਲ ਨੂੰ ਤੁਸੀਂ ਸ਼ੇਅਰ ਕਰੋ,
ਤੇ ਬਹੁਤ ਮਿਹਰਬਾਨੀ। ਤਾਂ ਕਿ ਮੈਂ ਤੇ ਬੜਾ ਖੁਸ਼ ਹੁੰਨਾ, ਮੈਂ ਇਹਨਾਂ ਦੀ ਪਹਿਲੀ ਵੀਡੀਓ ਵੇਖੀ ਤੇ ਮੈਂ ਉਹਨੂੰ ਤਕਰੀਬਨ 3 ਤੋਂ 4 ਵਾਰੀ ਰਿਪੀਟ ਕਰ ਕਰਕੇ ਵੇਖਿਆ। ਬੜੀ ਹੋਰ ਮਿਹਰਬਾਨੀ। ਕੁਝ ਨਹੀਂ, ਜਦੋਂ ਇਹਨਾਂ ਦੀ ਪੰਜਾਬੀ ਸੁਣੀ ਦੀ ਸੀ ਅਸੀਂ ਤੇ ਉਦੋਂ ਮੇਰਾ ਮਤਲਬ ਕਿ ਦਿਲ ਇੱਕ ਨਾ ਕਿਤੇ ਹੋਰ ਹੀ ਪਹੁੰਚ ਜਾਂਦਾ ਸੀਗਾ, ਵਾਹ। ਪੁਰਾਣੇ ਆਪਣੇ ਪਿੰਡ ਵਾਲੇ ਜਗ੍ਹਾ ਤੇ ਚਲੇ ਜਾਈਦਾ ਸੀਗਾ। ਤੇ ਤੁਹਾਡੇ ਨਾਲ ਵੀ ਇਹੀ ਗੁਜ਼ਾਰਿਸ਼ ਹੈ, ਇਨਸ਼ਾਅੱਲਾ ਤੁਹਾਨੂੰ ਅੱਗੇ ਵੀ ਚੰਗਾ ਲੱਗੇਗਾ ਇਹਨਾਂ ਦੀ ਗੱਲਾਂ ਸੁਣ ਕੇ। ਇਨਸ਼ਾਅੱਲਾ ਅਗਰ ਤੁਹਾਡੇ ਵਿੱਚ ਕੋਈ ਇਹੋ ਜਿਹਾ ਬੰਦਾ ਵਾ ਜਿਹੜਾ 0 ਤੋਂ 100% ਤੇ ਗਿਆ ਵਾ ਖੁਦ ਨੂੰ ਲੈ ਕੇ, ਉਹ ਵੀ ਰਾਬਤਾ ਕਰੇ। ਅਸੀਂ ਇਹਨਾਂ ਦੀ ਟੀਮ ਜੀ ਇਨਸ਼ਾਅੱਲਾ ਉਹਨਾਂ ਦੇ ਕੋਲ ਵੀ ਅਸੀਂ ਪਹੁੰਚੇਗੀ ਪਹੁੰਚਾਂਗੇ ਤੇ ਉਹਨਾਂ ਦਾ ਵੀ ਇੰਟਰਵਿਊ ਲਏਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਦੁਆਵਾਂ 'ਚ ਯਾਦ ਰੱਖਿਓ। ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼। ਅੱਲਾ